ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਜੂਨ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 187। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਅੱਜ ਦਾ ਹੀਰੋ। ਜੀ ਹਾਂ, ਅੱਜ ਦੇ ਪਾਕਿਸਤਾਨ ਦਾ ਇੱਕ ਹੀਰੋ ਤੁਹਾਡੇ ਸਾਹਮਣੇ ਰੱਖਨੇ। ਲੱਗਦਾ ਤੇ ਹੀਰੋ ਹੀ ਹੈ ਔਰ ਅੱਲਾ ਕਰੇ ਹੀਰੋ ਹੀ ਰਵੇ। ਔਰ ਇੱਥੋਂ ਇਹ ਵੀ ਸਬਕ ਮਿਲਦਾ ਹੈ ਕਿ ਬੰਦਾ ਭਾਵੇਂ ਨਿੱਕੇ ਅਹੁਦੇ 'ਤੇ ਹੋਵੇ, ਪਰ ਜੇ ਉਹ ਕੰਮ ਵੱਡੇ ਕਰੇ ਤੇ ਉਹਦੀ ਇੱਜ਼ਤ ਕਰਨੀ ਸਾਰਿਆਂ ਵਾਸਤੇ ਵਾਜਬ ਹੋ ਜਾਂਦੀ ਹੈ। ਫਿਰ ਇਹ ਵੀ ਹੈ ਕਿ ਲਾਸਟ ਨੇਮ ਜਿਹਨੂੰ ਕਹਿੰਦੇ, ਜਿਹਨੂੰ ਬਰਾਦਰੀ ਆਨੇ, ਕੌਮ ਆਨੇ, ਉਹ ਜਿਹੜਾ ਤੁਹਾਡੇ ਨਾਂ ਦੇ ਨਾਲ ਆਖਰੀ ਨਾਂ ਹੈ, ਉਹ ਤੁਹਾਡੀ ਕਰਤੂਤ ਹੈ, ਤੁਹਾਡਾ ਕੰਡਕਟ ਹੈ। ਉਹ ਉਸ ਨਾਂ ਨੂੰ ਉੱਚਾ ਵੀ ਕਰ ਸਕਦਾ ਤੇ ਉਹਨੂੰ ਲੀਕ ਵੀ ਲਾ ਸਕਦਾ। ਇਹੋ ਜਿਹੇ ਲੋਕ ਵੀ ਆਉਂਦੇ ਨੇ ਕਿ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਤੇ ਉਹਨਾਂ ਦੀ ਕੌਮ ਦੇ ਲੋਕ ਬਾਹਰ ਕਿਸੇ ਨੂੰ ਆਪਣੀ ਕੌਮ ਦੱਸਣਾ ਛੱਡ ਦਿੰਦੇ ਨੇ। ਨਾਵਾਂ ਦੇ ਆਖਰ ਦੇ ਉੱਤੇ ਉਹ ਨਾਂ ਬੋਲਣਾ ਛੱਡ ਦਿੰਦੇ ਨੇ, ਕਿਉਂਕਿ ਜਿਸ ਵੇਲੇ ਉਹ ਨਾਂ ਬੋਲਦੇ ਨੇ ਤਾਂ ਲੋਕੀ ਅੱਗੋਂ ਉਹਨਾਂ ਦਾ ਮਖੌਲ ਉਡਾਉਂਦੇ ਨੇ ਜਾਂ ਉਹਨਾਂ ਨਾਲ ਇਹੋ ਜਿਹੀਆਂ ਨਜ਼ਰਾਂ ਨਾਲ ਵੇਖਦੇ ਨੇ ਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਯਾਰ ਅਸੀਂ ਕੋਈ ਚੋਰੀ ਕਰ ਲਈਏ। ਅਸੀਂ ਇੱਥੇ ਗੱਲ ਕਰਦੇ ਹਾਂ ਅੱਜ ਦੇ ਇੱਕ ਹੀਰੋ ਦੀ, ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨਸੀਰ ਬਾਜਵਾ। ਜੀ ਹਾਂ, ਨਸੀਰ ਬਾਜਵਾ ਸਬ ਇੰਸਪੈਕਟਰ ਨੇ ਪੁਲਿਸ ਦੇ ਵਿੱਚ, ਲੇਕਿਨ ਉਹ ਇਹ ਕਹਿੰਦੇ ਨੇ ਵੀ ਮੈਂ ਹਰਾਮ ਦੀ ਕਮਾਈ ਨਹੀਂ ਖਾਣਾ ਚਾਹੁੰਦਾ, ਇਸ ਲਈ ਡਿਊਟੀ ਕਰਨ ਤੋਂ ਬਾਅਦ ਸ਼ਾਮ ਦੇ ਵੇਲੇ ਮੈਂ ਸਮੋਸੇ ਵੇਚਦਾ। ਇਹ ਬੜੀ ਚੰਗੀ ਤੇ ਸੁਥਰੀ ਗੱਲ ਹੈ, ਕਿਉਂਕਿ ਤੁਹਾਨੂੰ ਇਹ ਪਤਾ ਹੈ ਕਿ ਅਗਰ ਪੰਜਾਬ ਪੁਲਿਸ ਜਰਾਇਮ ਇਹ ਵਾਲੇ ਕਰਪਸ਼ਨ ਦੇ ਜਰਾਇਮ ਕਰਨਾ ਬੰਦ ਕਰ ਦੇ, ਕਰਪਸ਼ਨ ਕਰਨਾ ਬੰਦ ਕਰ ਦੇ, ਰਿਸ਼ਵਤ ਲੈਣੀ ਬੰਦ ਕਰ ਦੇ, ਤੇ 80-90% ਜਰਾਇਮ ਜਿਹੜੇ ਨੇ ਉਹ ਆਪੇ ਖਤਮ ਹੋ ਜਾਣਗੇ। ਪਾਕਿਸਤਾਨ ਦੇ ਵਿੱਚ ਇੱਕ ਇਹ ਵੀ ਬੜਾ ਰੌਲਾ ਹੈ, ਅੱਗੇ ਵੀ ਤੁਹਾਨੂੰ ਇਹ ਖਬਰ ਦੱਸਨੇ, ਉਹ ਜੀ ਫਲਾਨਾ ਟੈਕਸੀ ਚਲਾ ਰਿਹਾ, ਫਲਾਨਾ ਸਮੋਸੇ ਵੇਚ ਰਿਹਾ। ਉਸ ਚੀਜ਼ ਨੂੰ ਇੰਜ ਪੇਸ਼ ਕਰਦੇ ਨੇ ਜਿਸ ਤਰ੍ਹਾਂ ਇਹ ਕੋਈ ਬੜਾ ਹੀ ਮਾੜਾ ਕੰਮ ਹੈ ਜਾਂ ਬੜਾ ਹੀ ਤਰਸ ਖਾਣ ਵਾਲਾ ਕੰਮ ਹੈ। ਸਦਰ ਓਬਾਮਾ ਦੀ ਬੇਟੀ ਇੱਕ ਕੌਫੀ ਸ਼ਾਪ ਦੇ ਉੱਤੇ ਕੌਫੀ ਵੇਚਦੀ ਸੀ ਜਿਸ ਵੇਲੇ ਉਹਨੇ ਆਪਣੀ ਪਹਿਲੀ ਨੌਕਰੀ ਕੀਤੀ ਆ। ਜ਼ਾਹਿਰ ਹੈ ਉਸ ਤੋਂ ਬਾਅਦ ਉਹਦੇ ਕੋਲ ਯੂਨੀਵਰਸਿਟੀ ਦੀ ਡਿਗਰੀ ਸੀ, ਉਹਨੇ ਅੱਗੋਂ ਆਪਣਾ ਕਰੀਅਰ ਬਣਾਉਣਾ ਸੀ ਤੇ ਗਾਂ ਤੋਂ ਗਾਂ ਉਹਨੇ ਕਿਤੇ ਨਾ ਕਿਤੇ ਅੱਪੜਨਾ ਸੀ। ਅਮਰੀਕਾ ਦੇ ਵਿੱਚ ਤਮਾਮ ਬੱਚੇ ਇਹੋ ਜਿਹੇ ਕੰਮ ਜਦੋਂ ਯੂਨੀਵਰਸਿਟੀਆਂ ਤੋਂ ਨਿਕਲਦੇ ਨੇ ਤੇ ਪਹਿਲਾਂ ਇਹੋ ਜਿਹੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹੋਏ ਇਹੋ ਜਿਹੀਆਂ ਕਈ ਨੌਕਰੀਆਂ ਕਰਦੇ ਨੇ। ਉਸ ਦੇ ਨਾਲ ਉਸ ਤੋਂ ਇਲਾਵਾ ਵੀ ਬੜੇ ਸਾਰੇ ਬੰਦੇ ਜਿਹੜੇ ਕਈ ਵਾਰੀ ਉਤਲੀ ਪੌੜੀ ਤੋਂ ਥੱਲੇ ਡਿੱਗ ਜਾਂਦੇ ਨੇ ਅਮਰੀਕਾ 'ਚ, ਮਤਲਬ ਕੋਈ ਚੰਗੀ ਨੌਕਰੀ ਹੁੰਦੀ ਹੈ ਉਹ ਨਹੀਂ ਰਹਿੰਦੀ, ਲੇ ਆਫ ਕਰ ਦਿੱਤਾ ਜਾਂਦਾ ਹੈ, ਕੁਝ ਹੋਰ ਹੁੰਦਾ ਹੈ, ਤੇ ਉਹਨਾਂ ਨੂੰ ਅਗਰ ਵਿੱਚ ਟੈਕਸੀ ਚਲਾਉਣੀ ਪਵੇ ਜਾਂ ਕੋਈ ਹੋਰ ਕੰਮ ਕਰਨਾ ਪਵੇ ਤੇ ਹੌਕੇ ਲੈ ਕੇ ਨਹੀਂ ਦੱਸਦੇ। ਨਾ ਹੀ ਅਮਰੀਕਾ ਦੀ ਸੁਸਾਇਟੀ ਕਹਿੰਦੀ ਹੈ ਵੀ ਹਾਏ ਇਹ ਵਿਚਾਰਾ ਟੈਕਸੀ ਚਲਾਉਣ ਡਿਆ। ਸਾਡੇ ਇੰਜ ਖਬਰ ਬਣਾਉਂਦੇ ਨੇ, ਮਿਹਨਤ ਕਰਨ ਨੂੰ ਏਡੀ ਇੱਕ ਟ੍ਰੈਜਡੀ ਬਣਾ ਕੇ ਪੇਸ਼ ਕਰਦੇ ਨੇ ਕਿ ਜਿਵੇਂ ਕਿਸੇ ਮਾਜ਼ੂਰ ਬੰਦੇ ਦੀ ਗੱਲ ਕਰ ਰਹੇ ਹੋਣ। ਬਹਰਹਾਲ ਵਾਪਸ ਆਨੇ, ਇੱਕ ਬਾਜਵਾ ਸਾਹਿਬ ਕਮਰ ਜਾਵੇਦ ਬਾਜਵਾ ਸਾਹਿਬ ਨੇ, ਉਹਨਾਂ ਦੀਆਂ ਧੁੰਮਾਂ ਇਹੋ ਜਿਹੀਆਂ ਨੇ ਕਿ ਮੇਰੇ ਆਪਣੇ ਅਜ਼ੀਜ਼ ਨਨਿਆਲ ਮੇਰਾ ਬਾਜਵਾ ਹੈ ਤੇ ਬੜੇ ਸਾਰੇ ਬਾਜਵੇ ਨੇ ਜਿਹੜੇ ਵਿਚਾਰੇ ਆਪਣੇ ਨਾਂ ਦੇ ਨਾਲ ਹੁਣ ਦੱਸਣੋਂ ਹੀ ਮੁੜ ਗਏ ਨੇ ਵੀ ਅਸੀਂ ਬਾਜਵੇ ਹਾਂ। ਯਕੀਨ ਕਰੋ, ਉਹ ਅੱਗੇ ਪਹਿਲਾਂ ਬੜੇ ਟੌਰ ਦੇ ਨਾਲ ਜਾ ਕੇ ਦੱਸਦੇ ਸਨ ਵੀ ਮੈਂ ਬਾਜਵਾ ਹਾਂ ਜੀ, ਮੈਂ ਫਲਾਨਾ ਬਾਜਵਾ ਹਾਂ। ਹੁਣ ਵਿਚਾਰੇ ਬੜੇ ਹੀ ਆਰਾਮ ਦੇ ਨਾਲ ਚੁੱਪ ਕਰਕੇ ਆਪਣਾ ਪਹਿਲਾ ਨਾਂ ਦੱਸਦੇ ਨੇ ਤੇ ਆਖਰੀ ਨਾਂ ਹੀ ਗੋਲ ਕਰ ਜਾਂਦੇ ਨੇ। ਜੇ ਕੋਈ ਪੁੱਛਦਾ ਵੀ ਕੌਣ ਹੁੰਦੇ ਜੇ, ਕਿਉਂਕਿ ਪਾਕਿਸਤਾਨ ਦੇ ਵਿੱਚ ਪੰਜਾਬ 'ਚ ਖੁਸੂਸੀ ਤੌਰ 'ਤੇ ਅਨਫੋਰਚੂਨੇਟਲੀ ਕਹੋ ਜਾਂ ਫੋਰਚੂਨੇਟਲੀ ਕਹੋ, ਬਰਾਦਰੀ ਦੇ ਨਾਂ ਦੇ ਨਾਲ, ਟਰਾਈਬ ਦੇ ਨਾਂ ਦੇ ਨਾਲ ਤੁਹਾਨੂੰ ਜ਼ਰੂਰ ਜਾਣਿਆ ਜਾਂਦਾ ਹੈ। ਪੁੱਛਦੇ ਨੇ ਕੌਣ ਹੁੰਨੇ, ਤਾਂ ਆਂਦੇ ਜੀ ਅਸੀਂ ਜੱਟ ਹੁੰਨੇ ਹਾਂ। ਗੋਤ ਸ਼ੋਤ ਦੱਸਣ ਦੀ ਕੋਸ਼ਿਸ਼ ਕੋਈ ਨਹੀਂ ਕਰਦੇ। ਬਾਜਵਾ ਸਾਹਿਬ ਇਹੋ ਜਿਹੀ ਲੀਕ ਲਾ ਕੇ ਗਏ ਨੇ, ਇਹੋ ਜਿਹਾ ਬਿਜ਼ਤ ਕਰਕੇ ਗਏ ਨੇ ਬਾਜਵਿਆਂ ਨੂੰ ਕਿ ਯਕੀਨ ਕਰੋ ਬਾਜਵੇ ਕਿਸੇ ਨੂੰ ਹੁਣ ਦੱਸਣ ਜੋਗੇ ਨਹੀਂ ਰਹੇ ਵੀ ਅਸੀਂ ਬਾਜਵੇ ਹਾਂ। ਲੇਕਿਨ ਨਸੀਰ ਬਾਜਵਾ ਸਾਹਿਬ ਵਰਗੇ ਬਾਜਵੇ ਵੀ ਹੈ ਨੇ। ਵੇਖੋ ਕਿੱਥੇ ਆਰਮੀ ਚੀਫ। ਵੈਸੇ ਅਗਰ ਯਕੀਨ ਕਰੋ, ਤੁਹਾਨੂੰ ਮੇਰੀ ਗੱਲ ਝੂਠ ਲੱਗੇਗੀ, ਲੇਕਿਨ ਮੈਂ ਪੂਰੀ ਇਮਾਨਦਾਰੀ ਨਾਲ ਸਾਰੀ ਉਮਰ ਯੂਨੀਵਰਸਿਟੀਆਂ 'ਚ ਪੜ੍ਹਾਇਆ ਹੈ, ਇਸ ਲਈ ਉਸਤਾਦ ਹੈ, ਕਮ ਅਜ਼ ਕਮ ਇਸ ਚੀਜ਼ ਦਾ ਐਕਸਪੀਰੀਅੰਸ ਤੇ ਹੈਗਾ। ਇਹ ਨਸੀਰ ਬਾਜਵਾ ਸਾਹਿਬ ਨੂੰ ਤੇ ਜਨਰਲ ਬਾਜਵਾ ਸਾਹਿਬ ਨੂੰ ਇੱਕੋ ਥਾਂ 'ਤੇ ਬਹਾ ਕੇ ਦੋਵਾਂ ਦੀ ਗੱਲਬਾਤ ਸੁਣੋ ਤੇ ਤੁਹਾਨੂੰ 100% ਇਹੀ ਲੱਗੇਗਾ ਵੀ ਨਸੀਰ ਬਾਜਵਾ ਸਾਹਿਬ ਸ਼ਾਇਦ ਤੁਹਾਨੂੰ ਆਰਮੀ ਚੀਫ ਤੇ ਚਲੋ ਇਹ ਵੀ ਨਹੀਂ ਲੱਗਣਗੇ, ਲੇਕਿਨ ਸ਼ਾਇਦ ਉਹ ਤੁਹਾਨੂੰ ਐਸਪੀ ਕੋਈ ਡੀਐਸਪੀ ਲੱਗ ਜਾਣ। ਲੇਕਿਨ ਜਨਰਲ ਬਾਜਵਾ ਸਾਹਿਬ ਤੁਹਾਨੂੰ ਸਬ ਇੰਸਪੈਕਟਰ ਨਾ ਲੱਗਣ ਤੇ ਮੈਨੂੰ ਜਿਹੜੀ ਸਜ਼ਾ ਦਿਓਗੇ ਉਹ ਮੈਂ ਤੁਹਾਡੇ ਕੋਲ ਲੈ ਲਾਂਗਾ। ਜਿਸ ਤਰੀਕੇ ਨਾਲ ਉਹ ਗੱਲ ਕਰਦੇ ਸਨ, ਜਿਸ ਤਰੀਕੇ ਨਾਲ ਉਹ ਜਨਾਬ ਪੈਰ ਦੇ ਉੱਤੇ ਬੈਠੇ ਝੂਠ ਮਾਰ ਦਿੰਦੇ ਸਨ, ਤੇ ਮੇਰਾ ਮਤਲਬ ਕੋਈ ਕਸਰ ਹੀ ਨਹੀਂ ਸੀ ਛੱਡਦੇ ਕਿਸੇ ਗੱਲ ਦੀ। ਇਹ ਹੁਣ ਜਿਹੜੇ ਨਸੀਰ ਬਾਜਵਾ ਸਾਹਿਬ ਨੇ, ਇਹ ਵੀ ਰਿਸ਼ਵਤ ਲੈ ਸਕਦੇ ਸਨ, ਇਹ ਵੀ ਡਬਲ ਟ੍ਰਿਪਲ ਡਿਊਟੀ ਕਰ ਸਕਦੇ ਸਨ। ਸ਼ਾਮ ਨੂੰ ਮੋਟਰਸਾਈਕਲ 'ਤੇ ਨਿਕਲ ਕੇ ਕਦੀ ਕਿਸੇ ਕੋਲੋਂ ਪੈਸੇ ਫੜ ਤੇ ਕਦੀ ਕਿਸੇ ਕੋਲੋਂ ਫੜ ਤੇ ਕਦੀ ਕਿਤੇ ਨਾਕਾ ਲਾ ਤੇ ਕਦੀ ਕਿਤੇ ਲਾ। ਇਹਨਾਂ ਨੇ ਫੈਸਲਾ ਕੀਤਾ ਹੈ ਕਿ ਮੈਂ ਹਲਾਲ ਦੀ ਕਮਾਈ ਕਰਨੀ ਹੈ ਤੇ ਇਹ ਸਮੋਸੇ ਵੇਚ ਰਹੇ ਨੇ। ਮੈਨੂੰ ਐਗਜ਼ੈਕਟਲੀ ਨਹੀਂ ਪਤਾ ਇਹਨਾਂ ਦੀ ਦੁਕਾਨ ਕਿੱਥੇ ਹੈ, ਲੇਕਿਨ ਮੈਨੂੰ ਸੁਣਨ ਵਾਲੇ ਜਿੰਨੇ ਵੀ ਨੇ, ਤੁਹਾਡੇ ਕੋਲੋਂ ਮੇਰੀ ਖੁਸੂਸੀ ਗੁਜ਼ਾਰਿਸ਼ ਹੈ ਕਿ ਜਿਸ ਵੇਲੇ ਇਹਨਾਂ ਦੀ ਦੁਕਾਨ 'ਤੇ ਜਾਓ,
ਇਹਨਾਂ ਕੋਲੋਂ ਸਮੋਸੇ ਵੀ ਖਰੀਦੋ ਤੇ ਮੇਰਾ ਸਲਾਮ ਵੀ ਜ਼ਰੂਰ ਅਰਜ਼ ਕਰੋ। ਤੇ ਨਾਲ ਇਹਨਾਂ ਨੂੰ ਉੱਥੇ ਜਿਹੜੇ ਇਹਨਾਂ ਦੇ ਨਾਲ ਛੋਟੇ ਬੱਚੇ ਕੰਮ ਕਰਦੇ ਹੋਣੇ ਨੇ, ਇਹ ਮਤਲਬ ਜ਼ਰੂਰੀ ਨਹੀਂ ਕਿ ਛੋਟੇ ਬੱਚੇ ਉਮਰ 'ਚ ਹੋਣ, ਮਤਲਬ ਮੇਰੇ ਛੋਟੇ ਬੱਚੇ ਕੋਈ 18-20 ਸਾਲ ਦਾ, ਇਹ ਤੇ ਆਪ ਜ਼ਾਹਿਰ ਹੈ ਮੇਰੇ ਤਰ੍ਹਾਂ ਅਧੀੜ ਉਮਰ ਨੇ, ਜਿਹੜੇ ਇਹਨਾਂ ਤੋਂ ਨਿੱਕੇ ਉੱਥੇ ਕੋਈ 22 ਸਾਲ ਦਾ 25 ਸਾਲ ਦਾ ਜਾਂ ਜਿਹੜਾ ਵੀ ਕੰਮ ਕਰਦਾ ਹੈ, ਉਹਨੂੰ ਉੱਥੇ ਟਿਪ ਸ਼ਿਪ ਵੀ ਦੇ ਕੇ ਆਓ, ਜੋ ਜਿੰਨੀ ਵੀ ਦੇ ਸਕੋ, 5 ਰੁਪਈਏ 10 ਰੁਪਈਏ ਜੋ ਵੀ ਦੇ ਸਕੋ, ਤੇ ਨਾਲ ਮੇਰਾ ਸਲਾਮ ਵੀ ਦੇ ਕੇ ਆਉਣਾ। ਕਿਉਂਕਿ ਇਹੋ ਜਿਹੇ ਬੰਦੇ ਅਗਰ ਮਿਹਨਤ ਕਰਨ 'ਤੇ ਯਕੀਨ ਕਰ ਲੈਣ ਤੇ ਸਾਡੇ ਮਾਸ਼ਰੇ ਦੀਆਂ ਅੱਧੀਆਂ ਤੋਂ ਬਹੁਤੀਆਂ ਬੁਰਾਈਆਂ ਜਿਹੜੀਆਂ ਉਹ ਖਤਮ ਹੋ ਜਾਣੀਆਂ ਨੇ। ਉੱਤੇ ਬੈਠੇ ਹੋਏ ਬਾਜਵਾ ਸਾਹਿਬ ਵੀ ਅਗਰ ਆਪਣਾ ਢਿੱਡ ਇੰਨਾ ਨਾ ਭਰਦੇ, ਔਰ ਉਹ ਜਿਹੜੇ ਇਲਜ਼ਾਮਾਤ ਨੂਰਾਨੀ ਸਾਹਿਬ ਦੀ ਸਟੋਰੀ ਨੇ ਲਾਏ ਸਨ ਉਹਨਾਂ ਦੇ ਕਿ 12 ਅਰਬ ਰੁਪਈਆ ਉਹਨਾਂ ਦੇ ਇੱਕ ਅਕਾਊਂਟ 'ਚੋਂ ਨਿਕਲ ਆਇਆ ਸੀ, ਉਹ ਅਗਰ ਕੰਮ ਉਹ ਵੀ ਨਾ ਕਰਦੇ ਤੇ ਅੱਜ ਪਾਕਿਸਤਾਨ ਦਾ ਇਹ ਬੁਰਾ ਹਾਲ ਨਾ ਹੁੰਦਾ। ਅੱਗੇ ਚੱਲਨੇ ਜੀ। ਬਹਰਹਾਲ ਬਹੁਤ ਸ਼ੁਕਰੀਆ ਨਸੀਰ ਬਾਜਵਾ ਸਾਹਿਬ ਤੁਹਾਡਾ, ਤੁਸੀਂ ਹੀਰੋ, ਔਰ ਇਹ ਮਿਹਨਤ ਜਾਰੀ ਰੱਖੋ, ਮਿਹਨਤ ਦੀ ਕਰਕੇ ਖਾਓ, ਅੱਲਾ ਮੀਆਂ ਤੁਹਾਨੂੰ ਇਹਦੇ 'ਚ ਜ਼ਿਆਦਾ ਇੱਜ਼ਤ ਵੀ ਦੇਵੇਗਾ ਔਰ ਬਰਕਤ ਵੀ ਦੇਵੇਗਾ। ਅੱਗੇ ਜੀ ਰਾਵਲਪਿੰਡੀ ਥਾਣਾ ਚੌਂਤਰਾ। ਇਹ ਥਾਣਾ ਚੌਂਤਰਾ ਬੜਾ ਹੀ ਔਂਤਰਾ ਹੈ। ਔਂਤਰਾ ਇਸ ਤੋਂ ਹੈ ਕਿ ਇੱਥੇ ਜਿਹੜੇ ਜ਼ਮੀਨ ਮਹਿੰਗੀ ਹੋ ਗਈ ਹੈ ਕਿਉਂਕਿ ਬੜੀਆਂ ਸਾਰੀਆਂ ਇੱਥੇ ਕਾਲੋਨੀਆਂ ਬਣ ਗਈਆਂ ਨੇ। ਇੱਥੇ ਆਏ ਦਿਨ ਕਤਲ ਹੁੰਦੇ ਨੇ, ਕਬਜ਼ਿਆਂ ਦੇ ਰੌਲੇ ਨੇ, ਡਾਂਗ ਸੋਠਾ ਲੜਾਈ। ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕੋਈ ਪੂਰੇ ਪੰਜਾਬ ਦੇ ਵਿੱਚ ਥਾਣਾ ਜਾਂ ਠਾਣਾ ਹੋਵੇ ਜਿੱਥੇ ਥਾਣਾ ਚੌਂਤਰਾ ਜਿੰਨੀ ਲੜਾਈ ਝਗੜਾ, ਡਾਂਗ ਸੋਟੀ ਲੜਾਈ ਔਰ ਉਹਦੇ ਨਾਲ ਨਾਲ ਕਬਜ਼ਿਆਂ ਦੇ ਔਰ ਕਤਲ ਦੇ ਮੁਕੱਦਮਾਤ ਜਿਹੜੇ ਨੇ ਆਉਂਦੇ ਹੋਣ। ਬਹਰਹਾਲ ਅੱਜ ਮੁਨਫਰਦ ਮੁਕੱਦਮਾ ਹੈ ਥਾਣਾ ਚੌਂਤਰਾ ਦਾ, ਔਰ ਮੁਕੱਦਮਾ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਥਾਣਾ ਵੀ ਔਂਤਰਾ ਹੈ ਅਤੇ ਮੁਕੱਦਮਾ ਵੀ ਔਂਤਰਾ ਹੈ। ਉਹ ਇਹ ਹੈ ਕਿ ਮਸਜਿਦ ਤੋਂ ਚੋਰ ਇਨਵਰਟਰ UPS ਉਹ ਲਾ ਕੇ ਲੈ ਗਏ। ਇਨਵਰਟਰ ਮੇਰਾ ਖਿਆਲ AC ਹੁੰਦਾ ਜਾਂ ਫਿਰ UPS ਨੂੰ ਚਲਾਉਣ ਵਾਸਤੇ ਜੋ ਵੀ ਨਾਲ ਸਿਸਟਮ ਲਾਉਂਦੇ ਨੇ ਉਹ ਹੁੰਦਾ ਹੈ, ਦੋਵਾਂ ਦੇ ਵਿੱਚ ਹੀ ਇਨਵਰਟਰ ਸਿਸਟਮ ਜਿਹੜਾ ਲੱਗਾ ਹੁੰਦਾ ਉਹ ਲਾ ਕੇ ਲੈ ਗਏ, ਨਾਲ ਬੈਟਰੀ ਵੀ ਲਾ ਕੇ ਲੈ ਗਏ। ਅਤੇ ਕਈ ਬੰਦੇ ਆਉਂਦੇ ਨੇ ਵੀ ਟੂਟੀਆਂ ਵੀ ਲਾ ਕੇ ਲੈ ਗਏ ਉਸ ਮਸਜਿਦ ਦੀਆਂ ਜਿਸ ਵੇਲੇ ਜਾਂਦੇ ਜਾਂਦੇ ਚੋਰੀ ਕਰਕੇ। ਮਤਲਬ ਉਹਨਾਂ ਗੱਲ ਕੋਈ ਛੱਡੀ ਕੋਈ ਨਹੀਂ ਚੌਂਤਰਾ ਥਾਣੇ ਦੇ ਵਿੱਚ। ਬਹਰਹਾਲ ਇਸ ਚੋਰ ਦੀ ਮਿੰਨਤ ਕਰੋ, ਇਹਨੂੰ ਕਹੋ ਵੀ ਯਾਰ ਤੂੰ ਕਿਤੇ ਹੋਰ ਚੋਰੀ ਕਰ ਲੈ, ਕਰਨੀ ਨਹੀਂ ਚਾਹੀਦੀ ਚੋਰੀ ਕਿਤੇ ਵੀ, ਲੇਕਿਨ ਮਸਜਿਦ ਨੂੰ ਤਾਂ ਛੱਡ ਦੇ ਯਾਰ। ਲੇਕਿਨ ਅੱਜ ਕੱਲ੍ਹ ਉਹ ਫਿਰ ਉਹਨੂੰ ਅਗਰ ਤੁਸੀਂ ਸਮਝਾਓਗੇ ਤੇ ਉਹ ਅੱਗੋਂ ਮਰੀਮ ਸਾਹਿਬਾ ਦੀ ਮਿਸਾਲ ਦੇਣਗੇ, ਨਵਾਜ਼ ਸ਼ਰੀਫ ਸਾਹਿਬ ਦੀ ਮਿਸਾਲ ਦੇਣਗੇ ਕਿ ਜਨਾਬ ਇਹ ਆਪਣੇ, ਮੇਰਾ ਮਤਲਬ ਹੈ ਕਿ ਜ਼ਕਾਤ ਦੀਆਂ ਦੇਗਾਂ ਤੱਕ ਤੇ ਕਰਪਸ਼ਨ ਕਰ ਲੈਂਦੇ ਨੇ, ਤੇ ਸਾਨੂੰ ਕਿਉਂ ਰੋਕਦੇ ਹੋ ਤੁਸੀਂ ਚੋਰੀ ਕਰਨ ਤੋਂ। ਅੱਗੇ ਜੀ ਇਹ ਕਾਰਪੋਰੇਸ਼ਨ ਦੀ ਬਿਲਡਿੰਗ ਹੈ ਕਸੂਰ ਦੇ ਇਲਾਕੇ ਖੁੱਡੀਆਂ ਖਾਸ ਦੇ ਵਿੱਚ, ਔਰ ਇੱਥੇ ਬਿਲਡਿੰਗ ਖਾਲੀ ਪਈ ਸੀ। ਇਹਦਾ ਬਿਹਤਰੀਨ ਮੁਸਰਫ ਕੱਢਿਆ ਜਨਾਬ ਉਹਨਾਂ ਨੇ, ਔਰ ਇੱਥੇ ਉਹਨਾਂ ਨੇ ਡਾਂਸ ਪਾਰਟੀ ਕਰਵਾਈ ਹੈ। ਪੁਲਿਸਾਂ ਪਈਆਂ ਨੇ, ਫਿਰ ਪੁਲਿਸਾਂ ਪਈਆਂ ਨੇ ਤੇ ਉੱਥੇ ਲੱਗ ਦੌੜਾਂ ਗਈਆਂ ਨੇ। 23 ਅਫਰਾਦ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਅਤੇ ਢੋਲਕੀ ਵਾਲਾ ਵੀ ਸੁਣਿਆ ਫੜ ਲਿਆ, ਅਤੇ ਜਿਹੜੀਆਂ ਡਾਂਸਰ ਸਨ ਉਹ ਫਰਾਰ ਹੋਣ 'ਚ ਕਾਮਯਾਬ ਹੋ ਗਈਆਂ ਨੇ। ਇਹ ਮੈਨੂੰ ਨਹੀਂ ਸਮਝ ਵੀ ਢੋਲਕੀ ਵਾਲਾ ਗਰੀਬ ਕਿਸ ਤਰ੍ਹਾਂ ਫੜਿਆ ਗਿਆ, ਕਿ ਢੋਲਕੀਆਂ ਲੈ ਕੇ ਭੱਜ ਰਿਹਾ ਸੀ ਜਾਂ ਢੋਲਕੀਆਂ ਉਹਦੀਆਂ ਗ੍ਰਿਫਤਾਰ ਹੋ ਗਈਆਂ ਇਸ ਲਈ ਗ੍ਰਿਫਤਾਰ ਹੋ ਗਿਆ, ਇਹ ਮੇਰੀ ਸਮਝ 'ਚ ਨਹੀਂ ਹੈ। ਬਹਰਹਾਲ ਕਹਿ ਇਹ ਰਹੇ ਨੇ ਕਿ ਉੱਥੇ ਢੋਲਕੀਆਂ ਵਾਲਾ ਗ੍ਰਿਫਤਾਰ ਹੋਇਆ, ਬਾਕੀ ਸਾਰੇ ਜਿਹੜੇ ਉੱਥੋਂ ਨਿਕਲ ਗਏ ਨੇ। ਅਤੇ ਬਹਰਹਾਲ ਇਹ ਹੁਣ ਮੇਰੀ ਇਹ ਵੀ ਸਮਝ ਤੋਂ ਬਾਹਰ ਹੈ ਕਿ ਕਿੱਡਾ ਕੁ ਵੱਡਾ ਜੁਰਮ ਹੈ। ਮਤਲਬ ਹੁਣ ਕਈਆਂ ਨੇ ਮੈਨੂੰ ਕਹਿਣਾ ਕਿ ਗਿੱਲ ਸਾਹਿਬ ਤੁਸੀਂ ਫਾਸ਼ੀ ਦੇ ਪਿੱਛੇ, ਮੈਂ ਇਹ ਨਹੀਂ ਕਹਿੰਦਾ ਫਾਸ਼ੀ ਕਰੋ, ਲੇਕਿਨ ਇਹਦੇ 'ਤੇ ਚਲੋ ਕੋਈ ਜੁਰਮਾਨਾ ਵਗੈਰਾ ਕਰ ਦਿਓ, ਕੋਈ ਤੋਏ ਲਾਨਤ ਕਰ ਦਿਓ। ਇਹਦੇ 'ਤੇ ਪਰਚਾ ਦਰਜ ਕਰਨਾ, ਬੰਦਿਆਂ ਨੂੰ ਫੜ ਕੇ, ਪਿਛਲੇ ਦਿਨਾਂ 'ਚ ਤੁਸੀਂ ਸੁਣਿਆ ਸੀ ਕਿ ਦੇ ਮਾਰ 4.5 ਜਿਹੜਾ ਬੰਦਾ ਮਲਕਾ ਤਰਨਮ ਨੂਰਜਹਾਨ ਦਾ ਗਾਣਾ ਸੁਣ ਰਿਹਾ ਸੀ, ਨਸੀਬੋ ਲਾਲ ਦਾ ਸੁਣ ਰਿਹਾ ਸੀ, ਉਹਨਾਂ ਨੂੰ ਜਨਾਬੇ ਵਾਲਾ ਦੜ ਜਿਹੜਾ ਹੈ ਨਾ ਉਹਨਾਂ ਦੇ ਉੱਤੇ ਪਰਚੇ ਕਰੀ ਜਾਂਦੇ ਸੀ। ਅੱਛਾ, ਉਹਨਾਂ ਦਿਨਾਂ ਦੇ ਵਿੱਚ ਮੈਂ ਅਜ਼ਮਾ ਬੁਖਾਰੀ ਸਾਹਿਬਾਂ ਨੂੰ ਕਹਿ ਦਿੱਤਾ ਵੀ ਬਾਜੀ ਸਾਡੀ ਨਸੀਬੋ ਲਾਲ ਵਰਗੀ ਹੈ, ਅਤੇ ਉਹਦੇ 'ਤੇ ਗੁੱਸਾ ਕਰ ਗਏ। ਨਸੀਬੋ ਲਾਲ ਸਾਹਿਬਾ ਜਿਹੜੀਆਂ ਕਿ ਪ੍ਰਾਈਡ ਆਫ ਪਰਫਾਰਮੈਂਸ ਨੇ ਪਾਕਿਸਤਾਨ ਦੀਆਂ, ਇੱਕ ਗੁਲੂਕਾਰਾ ਨੇ, ਔਰ ਮੇਰੇ ਨਜ਼ਰ 'ਚ ਤਾਂ ਉਹਨਾਂ ਦਾ ਬੜਾ ਇਹਤਰਾਮ ਹੈ। ਬਲਕਿ ਅਗਰ ਇਤਰਾਜ਼ ਹੋਣਾ ਚਾਹੀਦਾ ਸੀ ਤਾਂ ਮੇਰੀ ਨਜ਼ਰ ਦੇ ਵਿੱਚ ਨਸੀਬੋ ਲਾਲ ਸਾਹਿਬਾ ਨੂੰ ਹੋਣਾ ਚਾਹੀਦਾ ਸੀ ਕਿ ਜੀ ਮੈਨੂੰ ਤੁਸੀਂ ਅਜ਼ਮਾ ਬੁਖਾਰੀ ਸਾਹਿਬਾ ਜਿਹੜੀਆਂ ਇੱਕ ਸਿਆਸਤਦਾਨ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮਾਤ ਹੁੰਦੇ ਨੇ, ਸਿਆਸਤਦਾਨਾਂ ਦੇ ਉੱਤੇ ਲੱਗਦੇ ਹੀ ਨੇ ਵੀ ਕਰਪਸ਼ਨ ਕਰ ਲਈ, ਇਹ ਕਰ ਲਿਆ, ਮੇਰੇ ਨਾਲ ਤੁਸੀਂ ਕਿਉਂ ਜੋੜਿਆ। ਉਹ ਪਤਾ ਇਹ ਲੱਗਾ ਕਿ ਅਜ਼ਮਾ ਬੁਖਾਰੀ ਸਾਹਿਬਾਂ ਨੂੰ ਬੜਾ ਗੁੱਸਾ ਲੱਗਾ ਹੈ ਕਿ ਮੈਨੂੰ ਨਸੀਬੋ ਲਾਲ ਕਿਉਂ ਕਿਹਾ। ਚਲੋ ਜੀ ਬਾਜੀ, ਤੁਹਾਨੂੰ ਆਇੰਦਾ ਅਸੀਂ ਨਸੀਬੋ ਲਾਲ ਨਹੀਂ ਕਵਾਂਗੇ, ਤੁਹਾਨੂੰ ਅਸੀਂ ਨਸੀਬੋ ਕੋਈ ਹੋਰ ਨਸੀਬੋ ਹਰੀ ਕਹਿ ਲਾਂਗੇ, ਨਸੀਬੋ ਲਾਲ ਨਹੀਂ ਤਾਂ ਕੋਈ ਹੋਰ ਰੰਗ ਕਹਿ ਲਾਂਗੇ, ਨਸੀਬੋ ਖੱਟਾ ਕਹਿ ਲਾਂਗੇ। ਕੋਈ ਮਤਲਬ ਖੱਟਾ ਵੀ ਵੈਸੇ ਉਹ ਤਾਂ ਯੈਲੋ ਨੂੰ ਕਹਿੰਦੇ ਨੇ, ਲੇਕਿਨ ਚਲੋ ਮੁਖਤਸਰ ਇਹ ਕਿ ਅਸੀਂ ਅੱਗੋਂ ਤੁਹਾਨੂੰ ਨਸੀਬੋ ਲਾਲ ਨਹੀਂ ਕਹਿੰਦੇ, ਮਾਜ਼ਰਤ ਤੁਹਾਡੇ ਨਾਲ। ਅਤੇ ਇਹ ਖੁੱਡੀਆਂ ਖਾਸ ਦੇ ਵਿੱਚ ਉਹ ਜਿਹੜੇ ਕੋਈ ਡਾਂਸ ਵੇਖ ਰਹੇ ਸਨ ਉਹਨਾਂ ਦੇ ਉੱਤੇ ਜਿਹੜਾ ਉਹ ਪਰਚਾ ਦਿੱਤਾ ਹੈ। ਬਾਕੀ ਜਿਹੜਾ ਬੈਂਕ ਸ਼ੰਕ ਵੱਡੇ ਵੱਡੇ ਬੈਂਕਾਂ ਕੋਲੋਂ ਕਰਜ਼ੇ ਲੈ ਕੇ ਮਾਫ ਕਰਵਾ ਲਓ, ਹੋਰ ਵੱਡੇ ਵੱਡੇ ਕੰਮ ਪਾਓ, ਸ਼ੂਗਰ ਜਿਹੜੀ ਐਕਸਪੋਰਟ ਕਰੋ, ਉਸ ਤੋਂ ਬਾਅਦ ਇੰਪੋਰਟ ਕਰੋ, ਆਵਾਮ ਨੂੰ ਟੀਕਾ ਲਾ ਦਿਓ ਅਰਬਾਂ ਰੁਪਈਆਂ ਦਾ, ਉੱਥੇ ਕੋਈ ਮੁਕੱਦਮਾ ਦਰਜ ਨਹੀਂ ਕਰੇਗਾ। ਇੱਥੇ ਕਿਸੇ ਨੇ ਖੁਸਰੇ ਨੱਚਦੇ ਵੇਖ ਲਏ ਨੇ, ਜਾਂ ਕੋਈ ਡਾਂਸ ਪਾਰਟੀ ਕਰ ਲਈ ਹੈ, ਜਾਂ ਕਿਤੇ ਮਿਊਜ਼ਿਕ ਉੱਚਾ ਲਾ ਲਿਆ, ਜਾਂ ਗਾਣਾ ਸੁਣ ਲਿਆ, ਇਹਨਾਂ ਨੂੰ ਜਨਾਬ ਇਹਨਾਂ 'ਤੇ ਪਰਚੇ ਦਿਓ, ਨਾਲ 5-5 ਲਿੱਤਰ ਵੀ ਗਰੀਬਾਂ ਨੂੰ ਮਾਰੋ, ਤਾਂ ਕਿ ਇਹ ਦੋਹਰੇ ਮਾਫੀ ਮੰਗਣ, ਤੋਬਾ ਕਰਨ, ਅਗਲੀਆਂ ਨਸਲਾਂ ਤੋਂ ਵੀ ਅਸੀਂ ਇੱਥੇ ਕਿੱਥੇ ਜੰਮ ਪਏ।
ਅੱਛਾ ਜੀ, ਹੈਦਰਾਬਾਦ ਦੇ ਵਿੱਚ SSP ਆਫਿਸ ਦੇ ਸਾਹਮਣੇ ਵੂਮਨ ਐਂਡ ਚਾਈਲਡ ਪ੍ਰੋਟੈਕਸ਼ਨ ਸੈੱਲ ਦੀ ਇੰਚਾਰਜ ਮਾਰੀਆ ਸਾਰੀਓ ਦੇ ਤਬਾਦਲੇ ਦੇ ਖਿਲਾਫ ਖਵਾਜਾ ਸਰਾਵਾਂ ਦੀ ਬੜੀ ਤਾਦਾਦ ਨੇ SSP ਆਫਿਸ ਪਹੁੰਚ ਕੇ ਇਤਜਾਜ ਕੀਤਾ। ਖਵਾਜਾ ਸਰਾਵਾਂ ਨੇ ਕਿਹਾ ਕਿ ਇਹਨਾਂ ਨੂੰ ਇੱਥੋਂ ਟਰਾਂਸਫਰ ਨਾ ਕੀਤਾ ਜਾਏ। SSP ਹੈਦਰਾਬਾਦ ਸ਼ਾਦਾਬ ਚਾਚੜ ਦੀ ਗੱਡੀ ਦਾ ਉਹਨਾਂ ਨੇ ਘਿਰਾਓ ਕਰ ਲਿਆ। ਇੱਥੋਂ ਜ਼ਰਾ ਇਹ ਸੋਚੋ ਕਿ ਅਗਰ ਕੋਈ ਆਫਿਸਰ ਕਿਸੇ ਵੀ ਮਿਟੇ ਹੋਏ ਤਬਕੇ ਨਾਲ ਮੁਹੱਬਤ ਕਰੇ, ਉਹਨਾਂ ਦੇ ਉੱਤੇ ਮਿਹਰਬਾਨੀ ਕਰੇ, ਉਹਨਾਂ ਦੇ ਨਾਲ ਸ਼ਫਕਤ ਨਾਲ ਪੇਸ਼ ਆਵੇ, ਤੇ ਵੇਖੋ ਉਹ ਰਿਸਪੌਂਡ ਕਰਦੇ ਨੇ। ਖਵਾਜਾ ਸਰਾ ਜਿਹੜੇ ਨੇ, ਜ਼ਾਹਿਰ ਹੈ ਸਾਡੇ ਮੁਲਕ ਦੇ ਵਿੱਚ ਤੁਹਾਨੂੰ ਪਤਾ ਹੈ ਉਹਨਾਂ ਦੇ ਨਾਲ ਜਿਹੋ ਜਿਹੇ ਜ਼ੁਲਮ ਕੀਤੇ ਜਾਂਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇੱਕ ਵੀਡੀਓ ਆਈ, ਮੈਂ ਤੁਹਾਨੂੰ ਵਿਖਾ ਵੀ ਨਹੀਂ ਸਕਦਾ, ਉਹ ਮੈਨੂੰ ਭੇਜੀ ਕਿਸੇ ਦੋਸਤ ਨੇ। ਉਹਦੇ ਵਿੱਚ ਜਿਹੜਾ ਮੇਰਾ ਮਤਲਬ ਹੈ ਕਿ ਉਹਨਾਂ ਵਿਚਾਰਿਆਂ ਦੇ ਕੋਲੋਂ ਸਰਵਿਸ ਲੈ ਕੇ ਤੇ ਉਹਨਾਂ ਨੂੰ ਪੈਸੇ ਵੀ ਨਹੀਂ ਦੇ ਰਹੇ, ਉਹ ਰੌਲਾ ਪਾ ਰਹੇ ਨੇ ਵੀ ਸਾਨੂੰ ਪੈਸੇ ਤੇ ਦਿਓ, ਤੇ 500 ਰੁਪਈਏ ਦਾ ਵਾਅਦਾ ਕੀਤਾ, ਉਸ ਤੋਂ ਬਾਅਦ 500। ਮਤਲਬ ਮੈਂ ਹੈਰਾਨ ਹੈ ਵੀ ਲੋਕੀ ਕਿਹੋ ਜਿਹੇ ਕੰਮਾਂ ਦੇ ਪੈਸੇ ਮਾਰ ਲੈਂਦੇ ਨੇ। ਖੈਰ, ਉਹਨਾਂ ਦੇ ਨਾਲ ਇਹ ਜਿਹੜੀ ਪੁਲਿਸ ਆਫਿਸਰ ਨੇ ਉਹਨਾਂ ਨੇ ਅੱਛਾ ਸਲੂਕ ਕੀਤਾ, ਔਰ ਉਹ ਹੁਣ ਖਵਾਜਾ ਸਰਾ ਇਤਜਾਜ ਕਰ ਰਹੇ ਨੇ ਕਿ ਇਹਨਾਂ ਦਾ ਤਬਾਦਲਾ ਜਿਹੜਾ ਨਾ ਕਰੋ, ਬਲਕਿ ਤਬਾਦਲਾ ਡੱਕ ਦਿਓ। ਅੱਗੋਂ ਲਾਲ ਪਰੀ ਖਵਾਜਾ ਸਰਾ ਨੇ, ਉਹਨਾਂ ਦਾ ਨਾਂ ਲਾਲ ਪਰੀ ਹੈ, ਉਹਨਾਂ ਨੇ ਮਰੀਮ ਨਵਾਜ਼ ਸਾਹਿਬਾ ਨੂੰ ਖੁੱਲ੍ਹਾ ਚੈਲੰਜ ਕੀਤਾ ਹੈ ਕਿ ਮੇਰੇ ਖਿਲਾਫ ਮੁਕੱਦਮਾ ਲੜੋ, ਆਪਣਾ ਮੁਕੱਦਮਾ ਕਹਿ ਰਹੇ ਹਾਂ, ਇਲੈਕਸ਼ਨ ਲੜੋ, ਮੈਂ ਤੁਹਾਡੇ ਖਿਲਾਫ ਉਮੀਦਵਾਰ ਬਣਾਂਗੀ, ਹਲਕਾ ਆਪਣੀ ਮਰਜ਼ੀ ਦਾ ਚੁਣ ਲਓ ਪੂਰੇ ਪਾਕਿਸਤਾਨ ਦੇ ਵਿੱਚ, ਔਰ ਮੈਨੂੰ ਇੰਤਖਾਬੀ ਨਿਸ਼ਾਨ ਇਮਰਾਨ ਖਾਨ ਦੀ ਜਿਹੜੀ ਚੱਪਲ ਹੈ, ਖਾਨ ਚੱਪਲ ਜਿਹਨੂੰ ਕਹਿੰਦੇ ਨੇ, ਉਹਦੇ 'ਤੇ 804 ਲਿਖ ਕੇ ਤੇ ਉਸ ਚੱਪਲ ਦਾ ਇੰਤਖਾਬੀ ਨਿਸ਼ਾਨ ਮੈਨੂੰ ਬਣਾ ਦਿਓ, ਔਰ ਮੈਂ ਲਾਲ ਪਰੀ ਖਵਾਜਾ ਸਰਾ ਜਿਹੜੀ ਹੈ ਉਹ ਕਹਿੰਦੇ ਨੇ ਕਿ ਮੈਂ ਮੁਕੱਦਮਾ ਆਪਣਾ ਇਲੈਕਸ਼ਨ ਲੜਾਂਗੀ ਮਰੀਮ ਨਵਾਜ਼ ਦੇ ਸਾਹਮਣੇ, ਅਗਰ ਮੈਂ ਉਹਨਾਂ ਨੂੰ ਨਾ ਹਰਾਇਆ ਤਾਂ ਜਿਹੜੀ ਸਜ਼ਾ ਮੈਨੂੰ ਦੇਣਾ ਚਾਹਣ ਉਹ ਜ਼ਰੂਰ ਦੇ ਦੇਣਾ। ਇਹ ਉਹਨਾਂ ਨੇ ਚੈਲੰਜ ਕੀਤਾ ਹੈ। ਅਸੀਂ ਉਹਨਾਂ ਦਾ ਚੈਲੰਜ ਜਿਹੜਾ ਉਹ ਬਾਜੀ ਤੱਕ ਇੱਥੋਂ ਅਪੜਾ ਦਿੱਤਾ ਹੈ। ਅੱਗੇ ਜੀ, ਨਵਾਜ਼ ਸ਼ਰੀਫ ਸਾਹਿਬ ਨੂੰ ਕੈਪਟਨ ਸਫਦਰ ਸਾਹਿਬ ਨੇ ਸਿੱਧੀਆਂ ਹੀ ਬਦਦੁਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ, ਕੋਈ ਗੱਲ ਛੱਡੀ ਕੋਈ ਨਹੀਂ। ਉਹਨਾਂ ਨੇ ਕਿਹਾ ਕਿ ਯਾ ਅੱਲਾ, ਜਿਸ ਨੇ ਵੀ ਇਸ ਕੌਮ ਦਾ ਪੈਸਾ ਖਾਧਾ ਉਸ ਨੂੰ ਇਸ ਦੁਨੀਆ 'ਚ ਵੀ ਜ਼ਲੀਲ ਕਰ ਤੇ ਆਖਿਰਤ 'ਚ ਵੀ ਜ਼ਲੀਲ ਕਰ। ਇਹੋ ਜਿਹੀਆਂ ਹੁਣ ਬਦਦੁਆਵਾਂ ਤੋਂ ਬਾਅਦ ਤੁਸੀਂ ਕੱਲ੍ਹ ਪਰਸੋਂ ਸੁਣਿਆ ਹੀ ਸੀ ਨਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਕਿਹਾ ਸੀ ਕਿ ਬਈ ਯਾਦ ਹੈ ਨਾ ਤੁਹਾਨੂੰ ਕਿ ਜਦੋਂ ਕੈਪਟਨ ਸਾਹਿਬ ਦਾ ਨਾਅਰਾ ਵੱਜਿਆ ਸੀ ਤੇ ਨਵਾਜ਼ ਸ਼ਰੀਫ ਸਾਹਿਬ ਨੇ ਉਹ ਚੁੱਪ ਕਰੋ, ਕਿਸੇ ਦਾ ਨਾਂ ਰਹਿਣ ਵੀ ਦਿਓ, ਯਾਦ ਹੋਏਗਾ ਤੁਹਾਨੂੰ। ਉਹ ਫਿਰ ਉਹ ਹਰਕਤਾਂ ਨੇ ਜਿਹਦੀ ਵਜ੍ਹਾ ਤੋਂ ਸਫਦਰ ਦੇ ਲਈ ਫਿਰ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਦਾ ਦਿਲ ਐਡਾ ਮੋਮ ਨਹੀਂ ਹੁੰਦਾ, ਉਹ ਹੁਣ ਸਿੱਧੀਆਂ ਹੀ ਬਦਦੁਆਵਾਂ ਜਿਹੜੀਆਂ ਨੇ ਦੇਣਾ ਸ਼ੁਰੂ ਹੋ ਗਏ ਨੇ। ਫਿਰ ਉਹਨਾਂ ਨੇ ਉੱਥੇ ਇੱਕ ਨਵਾਂ ਕੰਮ ਵੀ ਕਰ ਦਿੱਤਾ ਹੈ, ਉਹ ਬਲਕਿ ਤੁਹਾਨੂੰ ਸੁਣਵਾ ਵੀ ਦਿੰਦੇ। ਉਹਨਾਂ ਨੇ ਕਿਹਾ ਜੀ, ਮਰੀਮ ਨਵਾਜ਼ ਨੇ ਪੰਜਾਬ ਨੂੰ ਦੁਲਹਨ ਬਣਾ ਦਿੱਤਾ ਹੈ, ਅਸੀਂ ਚਾਹੁੰਦੇ ਗਿਲਗਿਤ ਬਲਤਿਸਤਾਨ ਨੂੰ ਵੀ ਦੁਲਹਨ ਬਣਾ ਦਈਏ, ਦੁਲਹਨ ਨਹੀਂ ਤੇ ਦੁਲਹਨ ਦੀ ਸਹੇਲੀ ਬਣਾ ਦਈਏ। मेहनत कर रही है मरियम, पंजाब को ऐसे दुल्हन बना दिया। अब हम चाहते हैं कम से कम जीबी दुल्हन नहीं तो दुल्हन की वो सहेली तो होती है जो पंजाब की सेज की सहेली तो बन जाए ना, बनेगी इंशाल्लाह। इसलिए कि खलूस है पीछे नवाज शरीफ का, शहबाज शरीफ का। ਕਿਹੜੀ ਗੱਲ ਕਰੀਏ ਤੁਹਾਨੂੰ, ਮਤਲਬ ਹੁਣ ਕੈਪਟਨ ਸਾਹਿਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਸਹੇਲੀਆਂ ਦੇ ਨੇ, ਬਾਜੀ ਦੀਆਂ ਜਿਹੜੀਆਂ ਸਹੇਲੀਆਂ ਨੇ ਉਹ ਹੁਣ ਮਤਲਬ ਹੁਣ ਮੈਂ ਉਹਨਾਂ ਨੂੰ ਹੁਣ ਗਿਲਗਿਤ ਬਲਤਿਸਤਾਨ ਬਣਾਉਣਾ ਭਾਈ ਜਾਨ ਨੇ, ਕਿਤੇ ਉੱਥੇ ਲੈ ਹੀ ਨਾ ਜਾਣ ਗਿਲਗਿਤ ਬਲ। ਮੈਂ ਸੈਰ ਕਰਾਉਣ ਲਈ ਕਹਿ ਰਿਹਾ, ਤੁਸੀਂ ਉਲਟੀਆਂ ਗੱਲਾਂ ਵਾਲੇ ਪਾਸੇ ਨਾ ਚਲੇ ਜਾਇਆ ਕਰੋ। ਭਾਈ ਜਾਨ ਬੜੇ ਸਾਬਰ ਔਰ ਨੇਕ ਆਦਮੀ ਨੇ, ਐਵੇਂ ਉਹਨਾਂ ਦੇ ਮਗਰ ਨਾ ਪੈ ਜਾਇਆ ਕਰੋ ਇਸ ਤਰੀਕੇ ਨਾਲ। ਅੱਛਾ ਜੀ, ਫਿਰ ਕੈਪਟਨ ਸਫਦਰ ਨੇ ਕਿਹਾ ਵੀ ਸ਼ਫੀਕ ਜਿੱਥੇ ਖਲੋਤਾ ਲੈਨ ਉੱਥੋਂ ਸ਼ੁਰੂ ਹੋਏਗੀ। ਇਹ ਮੇਰਾ ਖਿਆਲ ਅਮਿਤਾਭ ਬੱਚਨ ਸਾਹਿਬ ਦੀ ਇੱਕ ਫਿਲਮ ਦਾ ਡਾਇਲੋਗ ਸੀ, ਕੈਪਟਨ ਸਾਹਿਬ ਨੇ ਉਹ ਮਾਰਿਆ। ਉਹਨਾਂ ਨੇ ਕਿਹਾ ਇੱਧਰ ਸਾਡਾ ਮੁਕਾਬਲਾ ਤੀਰ ਪੀਪਲਸ ਪਾਰਟੀ ਨਾਲ ਹੈ, ਅਤੇ ਇਹ ਕਿੱਥੇ ਆ ਗਏ ਨੇ ਪੀਪਲਸ ਪਾਰਟੀ ਵਾਲੇ। ਕਰਾਚੀ ਨੂੰ ਇਹਨਾਂ ਨੇ ਗੰਦਾ ਕਰ ਦਿੱਤਾ, ਹੁਣ ਇਹ ਗਿਲਗਿਤ ਬਲਤਿਸਤਾਨ ਨੂੰ ਵੀ ਗੰਦਾ ਕਰਨਾ ਚਾਹੁੰਦੇ ਨੇ। 5 ਸਾਲ ਤੁਸੀਂ ਹੋਰ ਕੀ ਕੀਤਾ। ਅਮਜਦ ਸਾਹਿਬ ਪੀਪਲਸ ਪਾਰਟੀ ਦੇ ਕੈਂਡੀਡੇਟ ਕਾਮਯਾਬ ਹੋ ਗਿਆ ਅਤੇ ਵਫਾਕ 1 ਟਕਾ ਨਹੀਂ ਦੇਗਾ। ਕੈਪਟਨ ਸਾਹਿਬ ਉੱਥੇ ਧਮਕੀ ਲਾ ਰਹੇ ਨੇ ਲੋਕਾਂ ਨੂੰ ਵੀ ਜੇ ਪੀਪਲਸ ਪਾਰਟੀ ਦੇ ਤੁਸੀਂ ਵੋਟਰ ਆਪਣਾ ਉਮੀਦਵਾਰ ਨੂੰ ਵੋਟ ਦਿੱਤਾ ਅਤੇ ਤੁਹਾਨੂੰ ਵਫਾਕ ਨੇ ਕੋਈ ਪੈਸੇ ਨਹੀਂ ਦੇਣੇ, ਸਾਡੇ ਉਮੀਦਵਾਰ ਨੂੰ ਦਿਓਗੇ ਤਾਂ ਵਫਾਕ ਪੈਸੇ ਦੇਵੇਗਾ। ਇਸ ਲਈ ਲੋਕਾਂ ਨੂੰ ਕਹਿਣਾ ਵੀ ਗਲਤੀ ਦੀ ਗੁੰਜਾਇਸ਼ ਨਿਸ਼ਤਾ। ਕੈਪਟਨ ਸਫਦਰ ਸਾਹਿਬ ਨੇ ਕਿਹਾ ਵੀ ਵੋਟ ਸਿਰਫ ਸਾਨੂੰ ਦਿਓ ਅਗਰ ਫੰਡ ਲੈਣੇ ਜੇ ਤੇ। ਅੱਛਾ, ਇਹ ਵੀ ਵੈਸੇ ਸਵਾਦ ਨਹੀਂ ਆ ਗਿਆ ਕਿ ਫੈਡਰਲ ਗਵਰਨਮੈਂਟ ਦੇ ਵਿੱਚ ਅਤੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਇਹ ਇਤਿਹਾਦੀ ਨੇ, ਗਵਰਨਰ ਇਹਨਾਂ ਦੇ ਲੱਗੇ ਨੇ, ਸਦਰ ਇਹਨਾਂ ਦਾ ਹੈ, ਲੇਕਿਨ ਗਿਲਗਿਤ ਬਲਤਿਸਤਾਨ ਦੇ ਵਿੱਚ ਇੱਕ ਦੂਜੇ ਦੇ ਮੁਖਾਲਿਫ ਇਲੈਕਸ਼ਨ ਲੜ ਰਹੇ ਨੇ ਅਤੇ ਇੱਕ ਦੂਜੇ ਨੂੰ ਤਾਨੇ ਮਿਹਣੇ ਔਰ ਇੱਕ ਦੂਜੇ ਦੇ ਖਿਲਾਫ ਤਕਰੀਰਾਂ ਕਰ ਰਹੇ ਨੇ। ਮਤਲਬ ਆਵਾਮ ਨੂੰ ਚੇਈ ਸਮਝਦੇ ਨੇ ਨਾ, ਹੋਰ ਤਾਂ ਇਹਦੇ ਵਿੱਚ ਕੋਈ ਗੱਲ ਮਤਲਬ ਸਮਝ ਆਉਣ ਤੋਂ ਬਾਹਰ ਹੈ। ਅੱਗੇ ਚੱਲਨੇ ਜੀ, ਅਗਲੀ ਖਬਰ ਜਿਹੜੀ ਹੈ ਉਹ ਉਹਨਾਂ ਨੇ ਜ਼ਰਾ ਇਸਲਾਮਿਕ ਟੱਚ ਵੀ ਦਿੱਤਾ ਹੈ ਸਫਦਰ ਸਾਹਿਬ ਨੇ ਉੱਥੇ, ਕੈਪਟਨ ਸਫਦਰ ਸਾਹਿਬ ਨੇ। ਉਹਨਾਂ ਨੇ ਕਿਹਾ ਨਵਾਜ਼ ਸ਼ਰੀਫ ਦੀ ਤਰਬੀਅਤ ਹੈ, ਜੋ ਕੋਈ ਵੀ ਕਿਸੇ ਦਾ ਹੱਕ ਖਾਂਦਾ ਹੈ
ਅੱਲਾ ਉਹਨੂੰ ਇਸ ਦੁਨੀਆ 'ਚ ਜ਼ਲੀਲ ਕਰਦਾ ਹੈ, ਆਖਿਰਤ 'ਚ ਵੀ। ਅਗਰ ਸ਼ਫੀਕ 1 ਰੁਪਈਆ ਵੀ ਖਾਏਗਾ, ਅਗਰ ਸ਼ਫੀਕ 1 ਰੁਪਈਆ ਵੀ ਮੈਂ ਖਾਵਾਂਗਾ, ਆਪਣੀ ਗੱਲ ਕਰ ਰਹੇ ਨੇ, ਤੇ ਮੇਰਾ ਹਿਸਾਬ ਮਾफ़ ਕਰ, ਅੱਲਾ ਖੁਦਾ ਮੇਰਾ ਹਿਸਾਬ ਮਾफ़ ਕਰ ਦੇਗਾ, ਲੇਕਿਨ ਸ਼ਫੀਕ ਦਾ 1 ਰੁਪਈਆ ਵੀ ਅੱਲਾ ਮੈਨੂੰ ਮਾफ़ ਨਹੀਂ ਕਰਨ ਲੱਗਾ। ਮੈਨੂੰ ਸਟੇਟਮੈਂਟ ਦੀ ਸਮਝ ਨਹੀਂ ਆਈ ਕਿ ਭਾਜੀ ਕਿਹੜਾ ਰੁਪਈਆ ਜਿਹੜਾ ਉਹ ਮਾफ़ ਕਰਵਾ ਰਹੇ ਨੇ ਤੇ ਕਿਹੜਾ ਰੁਪਈਆ ਕਹਿਣ ਦੇ ਨੇ ਵੀ ਮੈਂ ਖਾ ਵੀ ਲਵਾਂ ਤੇ ਖੈਰ ਹੈ, ਉਹਦੀ ਖੈਰ ਹੈ, ਉਹਦੀ ਅੱਲਾ ਦੀ ਜ਼ਾਤ ਜਿਹੜੀ ਮੈਨੂੰ ਮਾफ़ੀ ਦੇ ਦੇਗੀ। ਅੱਛਾ ਜੀ, ਯੌਮ ਤਕਬੀਰ ਦੇ ਮੌਕੇ 'ਤੇ ਕੇਕ ਕੱਟਿਆ ਗਿਆ ਸੀ 2-4 ਦਿਨ ਪਹਿਲਾਂ ਰਾਵਲਪਿੰਡੀ ਦੇ ਵਿੱਚ, ਅਤੇ ਉੱਥੇ ਮੁਸਲਿਮ ਲੀਗ ਨੂਨ ਦੀ ਖਵਾਤੀਨ ਜਿਹੜੀਆਂ ਆਪੋ 'ਚ ਲੜ ਪਈਆਂ। ਪੂਰੀ ਲੜਾਈ ਤੁਹਾਨੂੰ ਨਹੀਂ ਦਿਖਾ ਸਕਦੇ, ਫਿਰ ਉਹ YouTube ਜਿਹੜੀ ਹੈ ਉਹ ਉੱਤੇ ਪਾਬੰਦੀ ਲਾ ਦਿੰਦੀ ਹੈ। ਚਪੇੜਾਂ ਸਿੱਧੀਆਂ ਹੀ ਚੱਲੀਆਂ ਨੇ, ਮੁੱਕੇ ਚੱਲੇ ਨੇ, ਅਤੇ ਦੰਗਲ ਚੱਲਿਆ ਦੋਨੋਂ ਖਵਾਤੀਨ ਦਾ ਕੇਕ ਦੇ ਉੱਤੇ, ਅਤੇ ਉਹਦੀਆਂ ਤਸਵੀਰਾਂ ਵਗੈਰਾ ਤੁਹਾਨੂੰ ਦਿਖਾ ਦਿੰਦੇ। ਗੁੱਥਮ ਗੁੱਥਾ ਸਨ, ਮੁੱਕੇ ਥੱਪੜ, ਫਰੀ ਸਟਾਈਲ ਕੁਸ਼ਤੀ ਸੀ। ਅਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਕੇਕ ਦੇ ਉੱਤੇ ਏਡੀ ਲੜਾਈ ਮੁਸਲਿਮ ਲੀਗ ਨੂਨ ਦੇ ਵਰਕਰਸ ਦੀ, ਮੈਂ ਨਹੀਂ ਸਮਝ ਸਕਦਾ ਵੀ ਇਹ ਕੋਈ ਏਡਾ ਵੱਡਾ ਕੰਮ ਸੀ। ਅੱਛਾ ਜੀ, ਫਿਰ 4 ਮਾਸਟਰਸ ਡਿਗਰੀਜ਼ ਔਰ ਕਈ ਕਿਤਾਬਾਂ ਦੇ ਮੁਸੰਨਫ ਮੁਹੰਮਦ ਸਲੀਮ ਉਰਫ ਆਸਿਫ ਰਿਸ਼ਵਤ ਨਾ ਦੇਣ 'ਤੇ ਰਿਕਸ਼ਾ ਚਲਾਉਣ 'ਤੇ ਮਜਬੂਰ। ਅੱਛਾ ਦੇਖੋ, ਪਹਿਲੀ ਗੱਲ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਅਗਰ 4 ਮਾਸਟਰਸ ਡਿਗਰੀਆਂ ਕੀਤੀਆਂ ਤਾਂ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਲੱਭਣੀ ਚਾਹੀਦੀ ਸੀ ਜਿੱਥੇ ਉਹ ਡੈਸਕ ਵਰਕ ਕਰਦੇ, ਕੋਈ ਐਗਜ਼ੈਕਟਿਵ ਕੰਮ ਕਰਦੇ, ਔਰ ਉਹਨਾਂ ਨੂੰ ਜ਼ਰੀਆ ਮਾਸ਼ ਆਸਾਨ ਹੁੰਦਾ। ਲੇਕਿਨ ਦੂਜੀ ਨਾਲ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੈ ਵੀ ਇਹ ਰਿਕਸ਼ਾ ਚਲਾਉਣਾ, ਟੈਕਸੀ ਚਲਾਉਣਾ, ਕੋਈ ਹੋਰ ਮਜ਼ਦੂਰੀ ਕਰਨਾ, ਜਿੱਦਾਂ ਉੱਤੇ ਨਸੀਰ ਬਾਜਵਾ ਸਾਹਿਬ ਜਿਹੜੇ ਨੇ ਉਹ ਸਮੋਸੇ ਵੇਚਣ ਦੀ ਗੱਲ ਅਸੀਂ ਕੀਤੀ ਹੈ, ਇਹਨੂੰ ਐਡਾ ਥੱਲੇ ਸੁੱਟ ਕੇ ਨਾ ਵਿਖਾਇਆ ਕਰੋ। ਮੈਂ ਸਮਝਣਾ ਹੈ ਮੁਸ਼ਕਿਲ ਕੰਮ ਨੇ, ਲੇਕਿਨ ਇਹਦੇ ਨਾਲ ਤੁਸੀਂ ਉਹਨਾਂ ਲੋਕਾਂ ਦੀ ਤਹਿਕੀਰ ਕਰਦੇ ਹੋ ਜਿਹੜੇ ਇਹ ਕੰਮ ਕਰਦੇ ਨੇ। ਉਹ ਵੀ ਅੱਲਾ ਦੇ ਬੰਦੇ ਨੇ, ਸਾਡੇ ਅਰਗੇ ਬੰਦੇ ਨੇ, ਡਿਊਟੀਆਂ ਨੇ ਸਾਰਿਆਂ ਦੀਆਂ ਆਪਣੀਆਂ ਆਪਣੀਆਂ, ਕੋਈ ਕੰਮ ਕਰਦਾ, ਕੋਈ ਕੰਮ ਕਰਦਾ। ਜ਼ਾਹਿਰ ਹੈ ਹਰ ਬੰਦਾ ਬਿਹਤਰ ਤੋਂ ਬਿਹਤਰ ਦੀ ਤਲਾਸ਼ 'ਚ ਹੈ ਔਰ ਹਰ ਬੰਦੇ ਨੂੰ ਬਿਹਤਰੀ ਹੀ ਚਾਹੀਦੀ ਹੈ। ਲੇਕਿਨ ਮੈਂ ਦੁਆ ਕਰਾਂਗਾ ਕਿ ਮੁਸੰਨਫ ਮੁਹੰਮਦ ਸਲੀਮ ਸਾਹਿਬ ਨੂੰ ਜ਼ਰੂਰ ਚੰਗੀ ਨੌਕਰੀ ਵੀ ਲੱਭੇ, ਲੇਕਿਨ ਨਾਲ ਅਗਰ ਉਹ ਰਿਸ਼ਵਤ ਨਹੀਂ ਲੈ ਰਹੇ, ਮੰਗ ਨਹੀਂ ਰਹੇ, ਕੋਈ ਭੈੜਾ ਕੰਮ ਨਹੀਂ ਕਰ ਰਹੇ, ਰਿਕਸ਼ਾ ਚਲਾ ਰਹੇ ਨੇ, ਤੇ ਉਹ ਰਿਕਸ਼ਾ ਚਲਾਉਣ ਨੂੰ ਇਸ ਤਰ੍ਹਾਂ ਇੱਕ ਐਬ ਦੇ ਤੌਰ 'ਤੇ ਪੇਸ਼ ਨਹੀਂ ਕਰਨਾ ਚਾਹੀਦਾ, ਬਲਕਿ ਮੇਰੇ ਖਿਆਲ ਦੇ ਵਿੱਚ ਤੇ ਉਹਨਾਂ ਦੀ ਤਾਰੀਫ ਕਰਨੀ ਚਾਹੀਦੀ। ਪੰਜਾਬ 'ਚ ਪਿਛਲੇ 6 ਮਹੀਨਿਆਂ 'ਚ 12.5 ਅਰਬ ਰੁਪਈਏ ਦੇ ਟ੍ਰੈਫਿਕ ਚਲਾਨ ਕਰ ਦਿੱਤੇ ਨੇ। ਬਾਜੀ ਨੇ 13 ਅਰਬ ਦਾ ਜਹਾਜ਼ ਖਰੀਦਿਆ ਸੀ। ਉਹਨਾਂ ਨੇ ਟ੍ਰੈਫਿਕ ਚਲਾਨ ਕਰਕੇ ਆਵਾਮ ਨੂੰ ਅੰਨ੍ਹੇਵਾਹ, ਇਹਨੂੰ ਕਹਿੰਦੇ ਨੇ ਚਲਾਨ ਕਰਨਾ, ਅੰਨ੍ਹੇਵਾਹ ਚਲਾਨ ਕੀਤੇ ਨੇ ਅਤੇ ਆਵਾਮ ਨੂੰ ਅਧਮੂਆ ਕਰ ਦਿੱਤਾ ਹੈ। 12 ਅਰਬ ਰੁਪਏ, 12.5 ਅਰਬ, ਬਸ ਐਵੇਂ ਮੇਰਾ ਮਤਲਬ ਥੋੜ੍ਹਾ ਜਿਹੀ ਕਸਰ ਰਹਿ ਗਈ, ਜਹਾਜ਼ ਪੂਰਾ ਹੋ ਗਿਆ। 12.5 ਅਰਬ ਦੇ ਟ੍ਰੈਫਿਕ ਚਲਾਨ ਕੀਤੇ ਨੇ। ਅੱਗੋਂ ਸੁਣ ਲਓ, ਮੁਲਤਾਨ ਦੇ ਵਿੱਚ 1,90,172, ਤਕਰੀਬਨ 200,000 ਚਲਾਨ ਕੀਤੇ ਗਏ ਨੇ ਸਿਰਫ ਮੁਲਤਾਨ ਦੇ ਵਿੱਚ, ਔਰ ਉਹਨਾਂ ਤੋਂ 39 ਕਰੋੜ 30 ਲੱਖ ਰੁਪਈਆ ਜਿਹੜਾ ਉਹ ਇਕੱਠਾ ਕੀਤਾ ਗਿਆ ਇਸ ਸਾਲ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ। ਜ਼ਰਾ ਆਪ ਸੋਚੋ ਕਿ ਗਰੀਬ ਆਵਾਮ ਜਿਹੜੀ ਪਹਿਲਾਂ ਹੀ ਪਿਸੀ ਹੋਈ ਹੈ ਮਹਿੰਗਾਈ ਨਾਲ, ਉਹਨਾਂ ਦੇ ਕੋਲੋਂ ਇਹਨਾਂ ਨੇ ਚਲਾਨ ਕਰਨਾ ਵੀ ਇੱਕ ਕਾਰੋਬਾਰ ਬਣਾ ਲਿਆ। ਪੈਸੇ ਇਕੱਠੇ ਕਰਨ ਦਾ ਇੱਕ ਮਾਫੀਆ ਦੇ ਤੌਰ 'ਤੇ ਪੁਲਿਸ ਨੇ ਕੰਮ ਬਣਾਇਆ। ਮਰੀਮ ਨਵਾਜ਼ ਸਾਹਿਬਾ ਦੇ ਨਾਲ ਰਲ ਕੇ ਇਹਨਾਂ ਨੇ ਇਹ ਕੰਮ ਪਾਇਆ, ਔਰ ਇਹ ਜਿਹੜੇ ਪੈਸੇ ਨੇ ਇਹ ਸਰਕਾਰੀ ਖਜ਼ਾਨੇ 'ਚ ਨਹੀਂ ਜਮ੍ਹਾਂ ਕਰਾਉਂਦੇ, ਇਹ ਪੁਲਿਸ ਵਾਲਿਆਂ ਨੇ ਆਪਣੇ ਪੁਲਿਸ ਫਾਊਂਡੇਸ਼ਨ ਜਾਂ ਇਸ ਤਰ੍ਹਾਂ ਦੇ ਅਕਾਊਂਟ ਬਣਾਏ ਨੇ, ਉਹਦੇ 'ਚ ਪਾਉਂਦੇ ਨੇ, ਅਤੇ ਫਿਰ ਉਹਦੇ 'ਚੋਂ ਅੱਲੇ ਤਲੱਲੇ ਕੰਮਾਂ ਦੇ ਉੱਤੇ ਖਰਚ ਕਰਕੇ ਤੇ ਉੱਥੋਂ ਕੱਢ ਕੇ ਰਿਸ਼ਵਤ, ਤੇ ਮਤਲਬ ਕਿ ਸਾਰੀ ਕਰਪਸ਼ਨ, ਔਰ ਉਹਦੇ ਵਿੱਚ ਇਹ ਪੈਸਾ ਸਾਰਾ ਇਸਤੇਮਾਲ ਹੋ ਰਿਹਾ ਹੈ। ਇਹ ਇੱਕ ਨਵਾਂ ਜੱਗਾ ਲੱਗ ਗਿਆ, ਜਿਸ ਤਰ੍ਹਾਂ ਹਰ ਬੰਦਾ ਆਪਣਾ ਤੁਸੀਂ ਇਹ ਕਹਿ ਲਓ ਕਿ ਜੱਗਾ ਲੈਂਦਾ ਹੈ। ਇਹ ਪੁਲਿਸ ਵਾਲਿਆਂ ਨੇ ਵੀ ਰਾਹ ਕੱਢ ਲਿਆ। ਉਹ ਕਹਿੰਦੇ ਨੇ ਵੀ ਅਸੀਂ ਮਤਲਬ ਕਿ ਆਪਣੀ ਕਮਾ ਕੇ ਲਿਆਉਣਾ ਅਤੇ ਸਾਡੀ ਵੀ ਨਾਲ ਲਈ ਆਉਣਾ, ਇਹ ਉਹ ਕੰਮ ਹੈ। ਅੱਜ ਇਹ ਕਰ ਰਹੇ ਨੇ, ਕੱਲ੍ਹ ਨੂੰ ਕੋਈ ਦੂਜਾ ਕਰੇਗਾ। ਜਿਸ ਤਰ੍ਹਾਂ ਕਿ ਹੁਣ ਇਸਲਾਮਾਬਾਦ ਤੋਂ ਖਬਰ ਇਹ ਹੈ ਵੀ ਅਗਰ ਬਲੂ ਏਰੀਆ 'ਚ ਵੜਨਾ ਹੈ ਤਾਂ ਤੁਹਾਨੂੰ ਟਿਕਟ ਦੇਣੀ ਪਏਗੀ। ਸ਼ਹਿਰ ਦੇ ਕਿਸੇ ਹਿੱਸੇ 'ਚ ਜਾਣ ਵਾਸਤੇ ਤੁਹਾਨੂੰ ਉੱਥੇ ਟਿਕਟ ਦੇਣੀ ਪਏਗੀ, ਮਤਲਬ ਉੱਥੇ ਪੈਸੇ ਦੇਣੇ ਪੈਣਗੇ, ਐਂਟਰੀ ਫੀਸ ਦੇਣੀ ਪਏਗੀ। ਹਰ ਬੰਦਾ ਇਸੇ ਤਰੀਕੇ ਨਾਲ ਆਪਣੇ ਥਾਂ 'ਤੇ ਪੈਸੇ ਲਾ ਲਏਗਾ ਵੀ ਅਗਰ ਇਹ ਸਰਵਿਸ ਲੈਣੀ ਹੈ ਤਾਂ ਪਹਿਲਾਂ ਸਾਡੇ ਕੋਲ ਪੈਸੇ ਦਿਓ। ਪੁਲਿਸ ਵਾਲਿਆਂ ਨੇ ਨਵਾਂ ਹੀ ਕੰਮ ਫੜ ਲਿਆ, ਉਹ ਕਹਿੰਦੇ ਨੇ ਚਲਾਨ ਕਰੀ ਜਾਓ ਅਤੇ ਪੈਸੇ ਇਕੱਠੇ ਕਰੀ ਜਾਓ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।